ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸੂਬੇਦਾਰ ਸੁਰਜੀਤ ਸਿੰਘ ਜੀ ਖੰਗੂਰਾ ਤੇ ਪਰਿਵਾਰ ਸੈਨੋਜ਼ੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਰਿਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ ਬਿਕਰਸਵੀਰ, ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮਡਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਸਰਬਜੀਤ ਸਿੰਘ ਚੌਕਰ ਟਰਲੇ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਜੀ ਅੱਜ ਦੀ ਆਪਾਂ ਖਬਰਾਂ ਕਰਦੇ ਹਾਂ ਕਿ ਜਿਸ ਤਰ੍ਹਾਂ ਖਬਰ ਆਈ ਆ ਕਿ ਦਲਿਤ ਵਿਦਿਆਰਥੀ ਸੀਗੀ, ਉਸ ਨੂੰ ਬਹੁਤ ਜਲੀਲ ਕੀਤਾ ਗਿਆ ਤੇ ਉਸਨੇ ਇੱਕ ਨੋਟ ਵੀ ਲਿਖ ਕੇ ਰੱਖ ਦਿੱਤਾ ਤੇ ਖੁਦਕਸ਼ੀ ਵੀ ਕਰ ਲਈ। ਬੜੀ ਦੁਖਦ ਖਬਰ ਹੈ ਜੀ ਕਿ ਸਾਡੇ ਭਾਰਤ ਦੇ ਇੱਕ ਕੇਂਦਰੀ ਮੰਤਰੀ ਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਹੋਇਆ ਇਸ ਮਾਮਲੇ ਦੇ ਵਿੱਚ। ਇਹ ਵਿਦਿਆਰਥੀ ਜਿਹੜਾ ਖੁਦਕੁਸ਼ੀ ਕਰ ਗਿਆ, ਉਸ ਵਿਦਿਆਰਥੀ ਨੇ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਕਾਰਨ ਤੇ ਲਿਖਿਆ, ਪਰ ਉਸਨੇ ਨਾਲ ਹੀ ਕਿਸੇ ਦਾ ਨਾਮ ਨਹੀਂ ਲਿਖਿਆ। ਯਾਨੀ ਉਹਨੇ ਹੋ ਸਕਦਾ ਕਿ ਮਾਫ਼ ਕਰ ਦਿੱਤਾ ਹੋਵੇ ਜਿਨ੍ਹਾਂ ਨੇ ਉਹਦੇ ਨਾਲ ਕੀਤੀ ਹੈ, ਪਰ ਜਿਨ੍ਹਾਂ ਨੇ ਕੀਤੀ ਉਹਨਾਂ ਨੇ ਬੜੀ ਮਾੜੀ ਕੀਤੀ। ਹੁਣ ਇਹ ਜਿਹੜਾ ਮੰਤਰੀ ਹੈ, ਜਿਹਨੂੰ ਦੱਤਾਤਰੇ ਕਿਹਾ ਜਾਂਦਾ, ਉਹਦਾ ਨਾਂ ਦੱਤਾਤਰੇ ਹੈ, ਉਹ ਦੱਤਾਤਰੇ ਨੇ ਇੱਕ ਬਕਾਇਦਾ ਚਿੱਠੀ ਲਿਖ ਦਿੱਤੀ, ਜਿਹੜੀ ਮਨੁੱਖੀ ਵਸੀਲਿਆਂ ਦੀ ਮੰਤਰੀ ਹੈ, ਜਿਹਦੇ ਕੋਲ ਸਿੱਖਿਆ ਵਿਭਾਗ ਵੀ ਆਉਂਦਾ, ਸਿਮਰਤੀ ਇਰਾਨੀ, ਉਹਨੂੰ ਚਿੱਠੀ ਲਿਖ ਦਿੱਤੀ ਬਕਾਇਦਾ ਕਿ ਇਹਨਾਂ ਨੂੰ, ਜਿਹੜੇ ਇਹ ਦਲਿਤ ਹੈ, ਇਹ 5 ਜਣੇ, ਇਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਕੱਢ ਦਿੱਤਾ ਜਾਵੇ। ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋਇਆ। ਅਗਸਤ ਦੇ ਵਿੱਚ ਜਿਹੜੇ PhD ਕਰ ਰਹੇ ਸੀ 5 ਦਲਿਤ ਵਿਦਿਆਰਥੀ, ਇਹਨਾਂ ਨੂੰ ਕੱਢ ਦਿੱਤਾ ਗਿਆ। ਖੁੱਲੀ ਛੱਤ ਹੇਠ ਰਹੇ ਕਾਫੀ ਸਮਾਂ, ਯੂਨੀਵਰਸਿਟੀ 'ਚ ਇਹਨਾਂ ਨੂੰ ਵੜਨ ਨਹੀਂ ਸੀ ਦਿੱਤਾ ਗਿਆ। ਬਹੁਤ ਕੁਛ ਹੋਇਆ, ਪਰ ਇਹਦਾ ਜੇ ਕਾਰਨ ਦੇਖੀਏ, ਕਾਰਨ ਲੱਭੀਏ, ਤੇ ਕਾਰਨ ਉਹੀ ਹੈ ਭੇਦਭਾਵ। ਔਰ ਖਾਸ ਤੌਰ ਤੇ ਭੇਦਭਾਵ ਹੁਣ ਉਦੋਂ ਜ਼ਿਆਦਾ ਡਾਢਾ ਹੋ ਗਿਆ ਜਦੋਂ ਸਰਕਾਰ ਭਾਜਪਾ ਦੀ ਦਿੱਲੀ ਯੂਨੀਵਰਸਿਟੀ 'ਚ ਅਸੀਂ ਪਿੱਛੇ ਜੇ ਦੇਖਿਆ ਕਿ ਇਹਨਾਂ ਨੇ ਰਾਮ ਮੰਦਿਰ ਦੇ ਮੁੱਦੇ ਤੇ ਸੈਮੀਨਾਰ ਹੀ ਕਰਵਾ ਦਿੱਤਾ। ਜਿਹੜਾ ਪੂਨੇ ਫਿਲਮ ਐਂਡ ਡਰਾਮਾ ਇੰਸਟੀਚਿਊਟ ਆ, ਜਿਹੜਾ ਥੀਏਟਰ ਇੰਸਟੀਚਿਊਟ ਆ, ਉਹਦੇ ਵਿੱਚ ਬਹੁਤ ਲੰਮੇ ਚਿਰ ਤੋਂ ਜਿਹੜੇ ਵਿਦਿਆਰਥੀ ਹੈ ਉਹ ਅੜ ਕੇ ਬੈਠੇ ਆ, ਜਿੱਦ ਕਰਕੇ ਬੈਠੇ ਆ, ਧਰਨੇ ਤੇ ਬੈਠੇ, ਮੁਜ਼ਾਹਰੇ ਕਰ ਰਹੇ ਆ, ਡਾਂਗਾ ਖਾ ਰਹੇ ਆ ਕਿ ਜਿਹੜਾ ਗਜਿੰਦਰ ਚੌਹਾਨ ਹੈ ਮੁਖੀ, ਉਹ ਕਿਉਂ ਲਾਇਆ? ਕਿਉਂਕਿ ਉਹ RSS ਦਾ ਸਮਰਥਕ ਹੈ, ਪ੍ਰਚਾਰਕ ਹੈ। ਉਹਨੂੰ ਚੱਕ ਕੇ ਮੁਖੀ ਦੇ ਅਹੁਦੇ ਤੇ ਲਾ ਦਿੱਤਾ, ਜਦਕਿ ਉਹ C ਗ੍ਰੇਡ ਫਿਲਮਾਂ ਦਾ ਹੀਰੋ ਸੀ ਕਦੇ। ਸੋ ਇਹ ਭਗਵਾਂ ਕਰਨ ਜਿਹੜਾ ਵਿਦਿਅਕ ਸੰਸਥਾਨਾਂ ਦਾ ਜਾਂ ਜਿਹੜੇ ਹੋਰ ਕਲਾ ਸੰਸਥਾਨ ਹੈ ਉਹਨਾਂ ਦਾ ਕੀਤਾ ਜਾ ਰਿਹਾ, ਉਹਦਾ ਹੀ ਇੱਕ ਅਸਰ ਹੈ। ਕਿਉਂਕਿ ਜਿਹੜਾ ਦੱਤਾਤਰੇ ਨੇ ਪੱਤਰ ਲਿਖਿਆ ਸਿਮਰਤੀ ਇਰਾਨੀ ਨੂੰ, ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੋਈ, ਇਹਦਾ ਅਸਲ ਮੂਲ ਕਾਰਨ ਇਹ ਸੀਗਾ ਕਿ ਇਹ ਜਿਹੜੇ ਵਿਦਿਆਰਥੀ ਸੀਗੇ, ਇਹ ਅੰਬੇਦਕਰ, ਜਿਹੜਾ ਤੁਹਾਨੂੰ ਪਤਾ ਕਿ ਇਹਨਾਂ ਦਾ ਦਲਿਤਾਂ ਦਾ ਮਸੀਹਾ ਸੀਗਾ, ਅੰਬੇਦਕਰ ਕੋਈ ਸੰਗਠਨ ਹੈ ਵਿਦਿਆਰਥੀਆਂ ਦਾ ਉਧਰ ਹੈਦਰਾਬਾਦ ਵੱਲ, ਉਸ ਸੰਗਠਨ ਦੇ ਇਹ ਮੈਂਬਰ ਸੀਗੇ ਤੇ ਆਵਾਜ਼ ਉਠਾਉਂਦੇ ਸੀ ਜੋ ਇਹਨਾਂ ਦੇ ਹੱਕ ਬਣਦੇ ਆ ਯੂਨੀਵਰਸਿਟੀ ਦੇ ਵਿੱਚ, ਜਾਂ ਵਿਦਿਆਰਥੀਆਂ ਨਾਲ, ਜੋ ਦਲਿਤ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਹੁੰਦੀ ਹੈ, ਉਹਦੇ ਲਈ ਇੱਕ ਆਪਣੀ ਲੜਾਈ ਇਹ ਲੜਦੇ ਸੀ ਆਪਣੇ ਹੱਕਾਂ ਲਈ ਔਰ ਆਪਣੇ ਦਲਿਤ ਸਾਥੀਆਂ ਲਈ, ਜੋ ਇਸ ਕਰਕੇ ਅੱਖ 'ਚ ਰੜਕਦੇ ਸੀ। ਸੋ ਇੱਕ ਚਾਲਬਾਜ਼ੀ ਦੇ ਨਾਲ ਇਹਨਾਂ ਨੂੰ ਬਰਖਾਸਤ ਕਰਵਾਇਆ ਗਿਆ ਯੂਨੀਵਰਸਿਟੀ ਤੋਂ, ਹੋਸਟਲ 'ਚੋਂ ਕਢਾ ਦਿੱਤਾ ਗਿਆ, ਛੱਤ ਤੋਂ ਥੱਲਿਓਂ ਖੁੱਲੀ ਅਸਮਾਨ ਦੇ ਹੇਠ ਆ ਕੇ ਕਾਫੀ ਸਮਾਂ ਜਿਹੜਾ ਜਲੀਲ ਹੁੰਦੇ ਰਹੇ। ਇੱਥੋਂ ਤੱਕ ਪਤਾ ਨਹੀਂ ਕਿਹੜੇ ਹਾਲਾਤਾਂ ਨੂੰ ਮਾਤ ਦੇ ਕੇ ਪਹੁੰਚੇ ਸੀ, ਪਰ ਜਦੋਂ ਦੇਖਿਆ ਕਿ ਸਾਰੇ ਦਰਵਾਜ਼ੇ ਬੰਦ ਹੋ ਗਏ, ਪੈਰ ਤੇ ਜਲੀਲ ਹੋਣਾ ਪੈ ਰਿਹਾ, ਤੇ ਫਿਰ ਇਸ ਵਿਦਿਆਰਥੀ ਰੋਹਿਤ ਵਮੇਲਾ ਜਿਹਦਾ ਨਾਂ, ਉਹਨੇ ਖੁਦਕੁਸ਼ੀ ਕਰ ਲਈ। ਬੜੀ ਸ਼ਰਮ ਵਾਲੀ ਗੱਲ ਹੈ ਜੀ ਕਿ ਹੁਣ ਕੇਂਦਰੀ ਮੰਤਰੀ ਤੇ ਪਰਚਾ ਦਰਜ ਹੋਇਆ, VC ਤੇ ਪਰਚਾ ਦਰਜ ਹੋਇਆ, ABP ਜਿਹੜੇ ਇੱਕ ਕਹਿ ਲਈਏ ਆਪਾਂ ਕਿ ਇਹਨਾਂ ਦੀ ਸ਼ਾਖ ਹੀ ਹੈ RSS ਵਾਲਿਆਂ ਦੀ, ਉਹਨਾਂ ਦੇ 2 ਵਰਕਰਾਂ ਤੇ ਵੀ ਪਰਚਾ ਦਰਜ ਹੋਇਆ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਫਿਰ ਪਰਚਾ ਦਰਜ ਜੇ ਤਾਂ ਹੀ ਹੁੰਦਾ ਜੇਕਰ ਇਹਨਾਂ ਦਾ ਕੋਈ ਨਾ ਕੋਈ ਵਿੱਚ ਹੱਥ ਸੀ ਕਿਸੇ ਨਾ ਕਿਸੇ ਐਂਗਲ ਤੋਂ। ਸੋ ਆਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਨ੍ਹਾਂ ਮੰਤਰੀਆਂ ਤੇ, ਜਿਨ੍ਹਾਂ ਸੰਤਰੀਆਂ ਤੇ ਜ਼ਿੰਮੇਵਾਰੀਆਂ ਕਿ ਦਲਿਤਾਂ ਨਾਲ ਜੋ ਭੇਦਭਾਵ ਹੁੰਦਾ ਉਹਨਾਂ ਨੂੰ ਖਤਮ ਕੀਤਾ ਜਾਵੇ, ਪਰ ਉਹਨਾਂ ਨੇ ਇਹ ਕਹਿ ਕੇ ਇਸ ਦਲਿਤ ਵਿਦਿਆਰਥੀਆਂ ਦੇ ਜਿਹੜਾ ਛੋਟਾ ਜਿਹਾ ਗਰੁੱਪ ਸੀ 5 ਵਿਦਿਆਰਥੀਆਂ ਦਾ,
ਇਹ ਕਹਿ ਕੇ ਧੱਕੇਸ਼ਾਹੀ ਕੀਤੀ ਕਿ ਜੀ ਇਹਨਾਂ ਨੇ ਇੱਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਹੈ, ਉਸ ਕਰਕੇ ਅਸੀਂ ਇਹਨਾਂ ਨੂੰ ਕੱਢ ਦਿੱਤਾ। ਪਰ ਉਹ ਜਿਹੜਾ ਵਿਦਿਆਰਥੀ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ, ਜਦੋਂ ਜਾਂਚ ਕੀਤੀ ਗਈ ਕਮੇਟੀ ਦੀ, ਤਾਂ ਉਹਦੇ 'ਚ ਇਹ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਸੀਗੇ, ਇਹ 5 ਵਿਦਿਆਰਥੀ ਜਿਹਦੇ 'ਚ ਰੋਹਿਤ ਵਮੇਲਾ ਵੀ ਸੀਗਾ, ਇਹਨਾਂ ਨੂੰ ਬੇਦੋਸ਼ ਕਰਾਰ ਦੇ ਦਿੱਤਾ ਗਿਆ ਸੀਗਾ। ਸੋ ਫਿਰ ਬੇਦੋਸ਼ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੁੰਦਾ ਰਿਹਾ, ਜੋ ਆਖਰ ਉਹ ਮੌਤ ਦੇ ਰਾਹ ਪਾ ਗਿਆ ਇਹਨਾਂ ਨੂੰ। ਵਾਕਿਆ ਸ਼ਰਮਸਾਰ ਕਰਨ ਵਾਲਾ। ਕਿਤੋਂ ਸਾਡੇ ਭਾਰਤ ਦੇ ਵਿੱਚੋਂ ਇਹ ਗੱਲ ਆ ਜਾਂਦੀ ਹੈ ਕਿ ਜਿਹੜੀਆਂ ਦਲਿਤ ਔਰਤਾਂ ਉਹ ਮੰਦਿਰ 'ਚ ਨਹੀਂ ਜਾ ਸਕਦੀਆਂ, ਕਿਤੇ ਦਲਿਤ ਹੀ ਨਹੀਂ ਜਾ ਸਕਦੇ, ਕਿਤੇ ਦਲਿਤ ਹੈ ਜਿਹੜੇ ਉਹ ਪ੍ਰੋਫੈਸਰ ਹੈ ਜਿਹੜੇ ਉਹ ਯੂਨੀਵਰਸਿਟੀਆਂ 'ਚ ਸ਼ਿਕਾਰ ਹੁੰਦੇ ਭੇਦਭਾਵ ਦਾ। ਇੱਥੋਂ ਤੱਕ ਕਿ ਇੱਕ ਜੱਜ ਨੇ ਕਹਿ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਮੇਰੇ ਨਾਲ ਇਸ ਕਰਕੇ ਵਿਤਕਰਾ ਕੀਤਾ ਜਾਂਦਾ ਕਿਉਂਕਿ ਮੈਂ ਦਲਿਤ ਹਾਂ। ਬਠਿੰਡੇ ਦੇ ਵਿੱਚੋਂ ਵੀ ਇੱਕ ਪ੍ਰੋਫੈਸਰ ਨੇ ਸ਼ਿਕਾਇਤ ਕੀਤੀ ਸੀਗੀ ਕਿ ਉਹਨੂੰ ਕੁਰਸੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਉਹ ਦਲਿਤ ਹੈ। ਬਹੁਤ ਸਾਰੇ ਮਹਿਕਮਿਆਂ ਦੇ ਵਿੱਚ, ਬਹੁਤ ਸਾਰੇ ਵਿਦਿਅਕ ਸੰਸਥਾਨਾਂ ਦੇ ਵਿੱਚ ਭੇਦਭਾਵ ਹੁੰਦਾ। ਬੜੀ ਸ਼ਰਮ ਵਾਲੀ ਗੱਲ ਹੈ ਕਿ ਮੰਤਰੀ ਵੀ ਹੁਣ ਦਲਿਤ ਕਰਕੇ, ਦਲਿਤ ਜਿਹੜਾ ਖਾਸ ਕਰਕੇ ਦਲਿਤ ਵਰਗ ਹੈ, ਉਹਨਾਂ ਨੂੰ ਚੁਣ ਕੇ ਨਿਸ਼ਾਨਾ ਬਣਾਉਣ ਲੱਗ ਪਏ। ਸ਼ਰਮਸਾਰ ਕਰਨ ਵਾਲਾ ਇਹ ਸਾਰਾ ਘਟਨਾਕ੍ਰਮ ਹੈ ਜੀ। ਦੇਖੋ ਜੀ, ਭਾਰਤ ਮਹਾਨ ਆ, ਬੜਾ ਅਗਾਂਹ ਵਧੂ ਦੇਸ਼ ਆ ਜੀ। ਇੱਥੇ ਦੇਖ ਲਓ, ਇਹ ਛੋਟੀਆਂ ਗੱਲਾਂ ਤੇ ਇੱਕ ਦੂਸਰੇ ਨੂੰ ਮਾਫ ਹੀ ਨਹੀਂ ਕੀਤਾ ਜਾਂਦਾ। ਅੱਗੇ ਆਪਾਂ 2 ਕੁੜੀਆਂ ਦੀ ਗੱਲ ਕਰਦੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਇੱਕ ਦੀ ਤੇ ਲਾਸ਼ ਮਿਲ ਗਈ ਪਰ ਦੂਜੀ ਦਾ ਹਜੇ ਕੁਝ ਪਤਾ ਨਹੀਂ। ਇਹ ਵੀ ਖਬਰ ਆਪਣੇ ਆਪ ਦੇ ਹੈਰਾਨ ਕਰਨ ਵਾਲੀ ਹੈ ਜੀ। ਫਾਜ਼ਿਲਕਾ ਜ਼ਿਲ੍ਹੇ ਦੇ ਖੂਹੀਖੇੜਾ ਪਿੰਡ ਆ, ਜਦੋਂ ਅਬੋਹਰ ਤੋਂ ਫਾਜ਼ਿਲਕਾ ਜਾਂਦੇ ਸੜਕ ਤੇ ਪਿੰਡ ਹੈ ਖੂਹੀਖੇੜਾ, ਉਹਦੇ ਵਿੱਚ ਘਟਨਾ ਵਾਪਰੀ ਹੈ। ਤੇ ਘਟਨਾ ਦਾ ਜਿਹੜਾ ਕਾਰਨ ਹੈ, ਉਹ ਕਾਰਨ ਇਹ ਹੈ ਕਿ ਇੱਕ ਭਰਾ ਤੇ ਭੈਣ ਸਕੂਲ ਦੇ ਵਿੱਚ ਪੜ੍ਹਦੇ ਸਨ। ਸਕੂਲ ਦੇ ਸਮੇਂ ਦੌਰਾਨ ਉਹ ਕਿਤੇ ਕੁੜੀ ਨੇ ਫੋਨ ਯੂਜ਼ ਕਰ ਲਿਆ, ਮੋਬਾਈਲ ਫੋਨ ਤੇ ਪਤਾ ਨਹੀਂ ਕਾਲ ਕੀਤੀ ਹੈ ਜਾਂ ਕੋਈ ਹੋਰ ਕੋਈ ਨੈਟ ਸਰਫਿੰਗ ਕੀਤੀ ਜਾਂ ਕੋਈ ਚੈਟ ਕੀਤੀ, ਕੋਈ ਇਸ ਤਰ੍ਹਾਂ ਦਾ ਯੂਜ਼ਿੰਗ ਹੋਈ ਫੋਨ ਦੀ। ਤਾਂ ਉਹਦੇ ਭਰਾ ਨੇ ਦੇਖ ਲਿਆ, ਉਹਨੇ ਦਬਕਾ ਮਾਰਿਆ ਕਿ ਘਰੇ ਚੱਲ ਤੇਰੇ, ਮੈਂ ਉੱਥੇ ਜਾ ਕੇ ਤੇਰੇ ਨਾਲ ਕਰਦਾ ਗੱਲ। ਉਹ ਕੁੜੀ ਡਰ ਗਈ, ਬਹੁਤ ਜ਼ਿਆਦਾ ਡਰ ਗਈ। ਤੇ ਸ਼ਾਇਦ ਉਹ ਜਿਹਦਾ ਮੋਬਾਈਲ ਸੀਗਾ ਉਹਦੀ ਸਹੇਲੀ ਦਾ, ਉਹ ਵੀ ਘਬਰਾ ਗਈ। ਇਹਨਾਂ ਦੋਵਾਂ ਨੇ ਉਹ ਜਿਹੜੀ ਨਹਿਰ ਲੰਘਦੀ ਸੀ ਉਸ ਪਿੰਡ ਦੇ ਨਜ਼ਦੀਕ, ਗੰਗ ਕਨਾਲ ਆ, ਬਹੁਤ ਵੱਡੀ ਨਹਿਰ ਹੈ, ਉਹਦੇ ਵਿੱਚ ਜਾ ਕੇ 1 ਵਜੇ ਦੇ ਕਰੀਬ ਕੱਲ ਛਾਲਾਂ ਮਾਰ ਦਿੱਤੀਆਂ। ਇੱਕ ਨੂੰ ਤੇ ਕੱਢ ਲਿਆ ਗਿਆ, ਪਰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਹ ਫੌਤ ਹੋ ਚੁੱਕੀ ਸੀ, ਉਹਦੀ ਮੌਤ ਹੋ ਗਈ ਸੀਗੀ। ਤੇ ਜਦਕਿ ਦੂਜੀ ਜਿਹੜੀ ਕੁੜੀ ਸੀਗੀ, ਉਹ ਕੋਮਲ ਉਹਦਾ ਨਾਂ ਸੀਗਾ, ਉਹ ਲੱਭੀ ਨਹੀਂ ਹਾਲੇ ਤੱਕ। ਯਾਨੀ ਕਿ ਜਿਹੜੀ ਸਵਿਤਾ ਸੀਗੀ ਉਹ ਲੱਭ ਗਈ, ਕੋਮਲ ਜਿਹੜੀ ਕੁੜੀ ਸੀਗੀ ਉਹਦੀ ਲਾਸ਼ ਵੀ ਹਾਲੇ ਤੱਕ ਨਹੀਂ ਮਿਲੀ। ਬਚਣ ਦੀ ਸੰਭਾਵਨਾ ਤੇ ਇਸ ਨਹਿਰ ਦੇ ਵਿੱਚ ਹੁੰਦੀ ਨਹੀਂ ਜੀ। ਜਿਹੜਾ ਤੈਰਨਾ ਨਹੀਂ ਜਾਣਦਾ ਉਹ ਇਸ ਨਹਿਰ ਦੇ ਵਿੱਚ ਜਿਹੜਾ ਡਿੱਗ ਪਿਆ ਇੱਕ ਵਾਰ, ਉਹਦਾ ਨਿਕਲਣਾ ਬਿਲਕੁਲ ਜਿਵੇਂ ਕਹਿ ਲਈਏ ਅਸੰਭਵ ਹੈ। ਬਹੁਤ ਵੱਡੀ ਨਹਿਰ ਹੈ। ਪਰ ਇਸ ਘਟਨਾ ਨੇ ਫਿਰ ਇੱਕ ਵਾਰ ਛੋਟੀ ਜਿਹੀ ਚੀਜ਼ ਤੋਂ ਏਡਾ ਵੱਡਾ ਦੁਖਾਂਤ ਵਾਪਰ ਜਾਣ ਦਾ ਉਹੀ ਕਾਰਨ ਫਿਰ ਸਾਹਮਣੇ ਲਿਆਂਦਾ ਕਿ ਕਈ ਵਾਰ ਅਸੀਂ ਨਿੱਕੀਆਂ ਗੱਲਾਂ ਨੂੰ ਇੰਨਾ ਵੱਡਾ ਰੂਪ ਦੇ ਦਿੰਦੇ ਹਾਂ ਤੇ ਉਹ ਦੁਖਾਂਤ ਬਣ ਕੇ ਸਾਡੀ ਜ਼ਿੰਦਗੀ 'ਚ ਵਾਪਰਦੀਆਂ ਨੇ। ਜੇਕਰ ਉਸ ਭਰਾ ਨੇ ਆਪਦੀ ਭੈਣ ਨੂੰ ਕਿਤੇ ਨੈਟ ਯੂਜ਼ ਕਰਦਿਆਂ ਜਾਂ ਫੋਨ ਯੂਜ਼ ਕਰਦਿਆਂ ਦੇਖ ਲਿਆ ਤਾਂ ਉਹ ਘਰੇ ਆ ਕੇ ਸਮਝਾਉਂਦਾ, ਘਰੇ ਆ ਕੇ ਗੱਲ ਕਰਦਾ, ਉਹਦੇ ਪੇਰੈਂਟਸ ਸਮਝਾਉਂਦੇ ਤਾਂ ਸ਼ਾਇਦ ਇਹ ਜਿਹੜੀਆਂ ਕੁੜੀਆਂ ਸੀਗੀਆਂ ਤੇ ਇਹਨਾਂ ਦੀ ਜਾਨ ਨਾ ਜਾਂਦੀ। ਪਰ ਅਫਸੋਸ ਹੈ ਜੀ ਕਿ ਸਾਡੇ ਸਮਾਜ ਦੇ ਵਿੱਚ ਹਾਲੇ ਅਸੀਂ ਨਿੱਕੀਆਂ ਗੱਲਾਂ ਬਾਰੇ ਸੋਚਣਾ ਹੀ ਨਹੀਂ ਸ਼ੁਰੂ ਕੀਤਾ। ਹਾਲੇ ਤੇ ਅਸੀਂ ਦੂਸਰੇ ਕੋਨੇ ਤੇ ਸ਼ੁਰੂ ਕਰਦੇ ਹਾਂ ਜੀ ਕਿ ਅੱਜ ਆਹ ਹੋ ਗਿਆ, ਅੱਜ ਉਹ ਹੋ ਗਿਆ। ਵੱਡੀਆਂ ਅਖਬਾਰਾਂ ਦੀ ਜਿਹੜੀਆਂ ਖਬਰਾਂ ਹੁੰਦੀਆਂ, ਕਾਤਰਾਂ ਹੁੰਦੀਆਂ, ਉਹ ਤੇ ਸਾਡੇ ਜ਼ਹਿਨ 'ਚ ਹੁੰਦੀਆਂ, ਪਰ ਛੋਟੀਆਂ ਜਿਹੜੀਆਂ ਗੱਲਾਂ ਸਾਡੇ ਪਰਿਵਾਰ ਨੂੰ ਤੋੜ ਦਿੰਦੀਆਂ, ਸਾਡੇ ਪਰਿਵਾਰ ਦੇ ਜੀਆਂ ਨੂੰ ਵਿਛੋੜ ਦਿੰਦੀਆਂ, ਉਹਨਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਕਿ ਕਿਸ ਤਰ੍ਹਾਂ ਨਿੱਕੀਆਂ ਗੱਲਾਂ ਨੂੰ ਹੈਂਡਲ ਕਰਨਾ ਤਾਂ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਪੇਸ਼ ਨਾ ਆ ਜਾਵੇ ਕਿ ਸਾਡਾ ਸਾਰਾ ਜੀਵਨ ਹੀ ਜਿਹੜਾ ਤਹਿਸ-ਨਹਿਸ ਹੋ ਜਾਵੇ। ਬਹੁਤ ਦੁਖਦ ਖਬਰ ਹੈ ਜੀ ਕਿ ਨਿੱਕੀ ਜਿਹੀ ਗੱਲ ਤੋਂ 2 ਜਾਨਾਂ, ਪਤਾ ਨਹੀਂ ਉਹਨਾਂ ਨੇ ਕੱਲ ਨੂੰ PT ਊਸ਼ਾ ਬਣਨਾ ਸੀ, ਸਾਇਨਾ ਨੇਹਵਾਲ ਬਣਨਾ ਸੀ, ਪਤਾ ਨਹੀਂ ਕੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਰ ਗੁਜ਼ਰਨਾ ਸੀ, ਪਰ ਨਿੱਕੀ ਜਿਹੀ ਗੱਲ ਨੇ ਉਹ ਦੋਨਾਂ ਦਾ ਜੀਵਨ ਹੈ ਜਿਹੜਾ ਖਤਮ ਕਰ ਦਿੱਤਾ। ਬਿਲਕੁਲ ਜੀ, ਇਸ ਤਰ੍ਹਾਂ ਦਾ ਜਿਹੜਾ ਦਬਦਬਾ ਆ ਬਹੁਤ ਸਾਰੇ ਬੱਚਿਆਂ ਤੇ ਬਣਿਆ ਹੋਇਆ। ਜੇ ਤੇ ਅੱਗੇ ਆਪਾਂ ਜਿਹੜਾ ਦੁਖਦਾਈ ਘਟਨਾ ਕਿਸ਼ਤੀ ਕਾਂਡ ਹੋਇਆ ਆ, ਉਸਦੇ ਬਾਰੇ ਪੰਜਾਬ ਸਰਕਾਰ ਦਾ ਕੀ ਰਵੱਈਆ ਹੈ? ਦੇਖੋ ਜੀ, ਕੱਲ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸੁਸ਼ਮਾ ਸਵਰਾਜ ਹੋਰਾਂ ਦੇ ਨਾਲ ਗੱਲ ਕੀਤੀ, ਵਿਦੇਸ਼ ਮੰਤਰੀ ਨੇ ਜਿਹੜੇ ਕੇਂਦਰ ਦੇ ਵਿੱਚ, ਉਹਨਾਂ ਦੇ ਨਾਲ ਗੱਲ ਕੀਤੀ। ਉਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਇੱਕ ਟੀਮ ਹੈ ਜਿਹੜੀ ਪੰਜਾਬ ਦੇ ਵਿੱਚੋਂ ਉਹ ਪਨਾਮਾ ਭੇਜੀ ਜਾਵੇਗੀ, ਜੋ ਸਾਰੀਆਂ ਜਾਣਕਾਰੀਆਂ ਜੁਟਾਏਗੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਘਟਨਾ ਜਿਹੜੀ ਪੇਸ਼ ਆਈ, ਕੀ ਗੱਲ ਵਾਪਰੀ, ਕਿੰਨੇ ਲੋਕ ਹੈ ਜਿਹੜੇ ਇਸ ਦਾ ਸ਼ਿਕਾਰ ਹੋਏ
ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਜਿਹੜੀ ਸ਼ੁਰੂ ਹੋਏਗੀ। ਹਾਲੇ ਤੱਕ ਵੈਸੇ ਜੇ ਦੇਖੀਏ ਪੰਜਾਬ ਸਰਕਾਰ ਦੇ ਕੋਲ ਕੋਈ ਠੋਸ ਜਾਣਕਾਰੀ ਨਹੀਂ ਕਿ ਜਿੱਥੇ ਘਟਨਾ ਵਾਪਰੀ ਐਗਜ਼ੈਕਟ ਜਗ੍ਹਾ ਕਿਹੜੀ ਆ, ਉਹ ਕਾਰਨ ਕੀ ਰਿਹਾ। ਹਾਲੇ ਤੱਕ ਤੇ ਇਹ ਵੀ ਤੈਅ ਨਹੀਂ ਹੋ ਪਾਇਆ ਕਿ ਕਿਸ਼ਤੀ 'ਚ ਸਵਾਰ ਕਿੰਨੇ ਸੀ, ਕਿਉਂਕਿ ਜਿਹੜਾ ਮੁੰਡਾ ਸੋਨੂੰ ਬਚਿਆ ਭੋਗਪੁਰ ਦਾ, ਉਹਨੇ ਫੋਨ ਕੀਤਾ। ਫੋਨ ਕਰਨ ਤੋਂ ਬਾਅਦ ਉਸ ਦਾ ਫੋਨ ਹੈ ਜਿਹੜਾ ਲਗਾਤਾਰ ਬੰਦ ਆ ਰਿਹਾ। ਇਹ ਜਿਹੜੀ ਹੈ ਉਹ ਕਿਆਸਾਰਾਈ ਲਾਈ ਜਾ ਰਹੀ ਹੈ ਕਿ ਉਹ ਸੋਨੂੰ ਹੈ ਜਿਹੜਾ ਉਹ ਏਜੰਟਾਂ ਦੇ ਚੁੰਗਲ ਦੇ ਵਿੱਚ ਹੀ ਹੈ, ਉਹ ਹਾਲੇ ਤੱਕ ਏਜੰਟਾਂ ਦੇ ਕੋਲ ਹੀ ਹੈ। ਹੋ ਸਕਦਾ ਸੁਰੱਖਿਅਤ ਹੋਵੇ, ਪਰ ਹਾਲੇ ਉਸ ਦਾ ਕੋਈ ਸੰਪਰਕ ਦੁਬਾਰਾ ਜਿਹੜਾ ਹੈ ਉਹ ਨਹੀਂ ਹੋ ਸਕਿਆ ਆਪਣੇ ਘਰਦਿਆਂ ਨਾਲ। ਸੋ ਉਹਦੇ ਤੋਂ ਹੀ ਸਾਰੀ ਕਹਾਣੀ ਦਾ ਪਤਾ ਲੱਗ ਸਕਦਾ ਸੀ, ਪਰ ਕਹਾਣੀ ਹਾਲੇ ਉਲਝ ਗਈ ਕਿਉਂਕਿ ਦੁਬਾਰਾ ਉਹਨੇ ਰਾਬਤਾ ਨਹੀਂ ਕੀਤਾ। ਹੁਣ ਕੋਈ ਇਹ ਦੱਸਦਾ ਹੈ ਕਿ ਜਿਹੜੀ ਕਿਸ਼ਤੀ ਦੇ ਵਿੱਚ ਇਹ ਸਵਾਰ ਸੀਗੇ 20 ਜਾਣੇ ਉਹ ਪੰਜਾਬੀ ਸੀਗੇ। ਕੋਈ ਹੁਣ ਇਹ ਦੱਸਦਾ ਕਿ ਕਿਸ਼ਤੀ ਦੇ ਵਿੱਚ ਸਵਾਰ 20 ਤੋਂ ਵੱਧ ਸੀਗੇ, ਜਿਨ੍ਹਾਂ ਦੇ ਵਿੱਚ 13 ਡੁੱਬੇ। 13 ਦੇ ਵਿੱਚ ਜਿਹੜੇ ਸੀਗੇ ਕੁਝ ਪੰਜਾਬੀ ਸੀਗੇ, 2-3 ਜਿਵੇਂ ਗੁਰਵਿੰਦਰ ਸਿੰਘ ਤੇ ਗੁਰਦੀਪ ਸਿੰਘ ਦਾ ਤਾਂ ਸਾਫ਼ ਹੀ ਹੋ ਗਿਆ ਕਿ ਥੋੜੇ ਜਿਹੇ ਪੰਜਾਬੀ ਸੀ। ਯਾਨੀ ਕਿਸੇ ਵੀ ਪਹਿਲੂ ਤੋਂ ਗੱਲ ਜਿਹੜੀ ਹੈ ਸਪਸ਼ਟ ਸਾਫ਼ ਨਹੀਂ ਹੋ ਰਹੀ ਕਿ ਘਟਨਾ ਕਿਵੇਂ ਵਾਪਰੀ, ਕਿੰਨੇ ਪੰਜਾਬੀ ਇਸ ਘਟਨਾ ਦਾ ਸ਼ਿਕਾਰ ਹੋਏ। ਹਾਲੇ ਕਿਆਸਰ ਆਈ ਹੈ, ਪਰ ਇਹ ਸਾਫ਼ ਹੋ ਗਿਆ ਕਿ ਕਿਸ਼ਤੀ ਦੇ ਵਿੱਚ 20 ਸਵਾਰ ਸੀਗੇ ਤੇ 20 ਜਣਿਆਂ ਦਾ ਡੁੱਬ ਜਾਣ ਦਾ ਖਦਸ਼ਾ। ਐਗਜ਼ੈਕਟ ਜਿਹੜੀ ਗਿਣਤੀ ਹੈ ਪੂਰੀ ਸਹੀ ਦੀ ਸਹੀ ਸਟੀਕ ਗਿਣਤੀ ਹੈ, ਉਹ ਹਾਲੇ ਤੱਕ ਕਿਸੇ ਵੀ ਸੂਤਰ ਤੋਂ ਜਿਹੜੀ ਹੈ ਸਪਸ਼ਟ ਨਹੀਂ ਹੋ ਪਾ ਰਹੀ। ਇੱਧਰ 2 ਜਿਹੜੇ ਸਬ ਏਜੰਟ ਆ ਉਹ ਗ੍ਰਿਫਤਾਰ ਕਰ ਲਏ ਗਏ, ਜਿਹਦੇ 'ਚ ਇੱਕ ਹਰਭਜਨ ਸਿੰਘ ਨਾਂ ਦਾ, ਇੱਕ ਹੋਰ ਮੁਲਤਾਨੀ ਨਾਂ ਦਾ। ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸਬ ਏਜੰਟ ਸੀ, ਯਾਨੀ ਪਿੰਡਾਂ ਦੇ ਵਿੱਚੋਂ ਸ਼ਿਕਾਰ ਇਕੱਠੇ ਕਰਦੇ ਸੀ। ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਹੁਣ ਜਿਹੜਾ ਏਜੰਟਾਂ ਦਾ ਟੋਲਾ ਹੈ, ਠੱਗ ਟੋਲਾ, ਉਹਨਾਂ ਨੇ ਅੱਗੇ ਆਪਣੇ ਏਜੰਟ ਰੱਖੇ ਆ ਜੋ ਬੱਕਰੇ ਲੈ ਕੇ ਜਾਂਦੇ ਆ ਕਸਾਈਆਂ ਦੇ ਕੋਲ, ਉਹ ਵਿੱਚੋਂ ਆਪਦਾ ਕਮਿਸ਼ਨ ਲੈ ਲੈਂਦੇ ਆ। ਕਿ ਇਹ ਸਬ ਏਜੰਟ ਹੈ ਦੋਵੇਂ ਸਾਹਮਣੇ ਆ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚੋਂ ਮੁੰਡੇ ਇਕੱਠੇ ਕੀਤੇ। 24 ਲੱਖ 'ਚ ਸੌਦਾ ਹੋਇਆ। 10 ਲੱਖ ਪੇਸ਼ਗੀ ਰਕਮ ਹੈ ਜਿਹੜੀ ਉਹ ਇਹਨਾਂ ਨੌਜਵਾਨਾਂ ਵੱਲੋਂ ਦਿੱਤੀ ਗਈ ਸੀ। ਹੁਣ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਜਿੱਥੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ 2 ਸਬ ਏਜੰਟ ਸਨ, ਇਹਨਾਂ ਦੇ ਉੱਤੇ ਇੱਕ ਏਜੰਟ ਸੀ ਜਿਹਨੇ ਸਾਰਾ ਇਹਨਾਂ ਦਾ ਪ੍ਰਬੰਧ ਕੀਤਾ ਸੀਗਾ। ਇਹਨਾਂ ਨੂੰ ਭੇਜਿਆ ਗਿਆ, ਤੋਂ ਦਿੱਲੀ ਸੱਦਿਆ ਗਿਆ, ਦਿੱਲੀ ਤੋਂ ਬ੍ਰਾਜ਼ੀਲ, ਫਿਰ ਉਸ ਰਸਤੇ ਪਨਾਮਾ ਦੇ ਰਸਤੇ ਅਮਰੀਕਾ ਇਹਨਾਂ ਨੂੰ ਤੋਰਿਆ ਗਿਆ ਜਿੱਥੇ ਇਹ ਦੁਖਾਂਤ ਵਾਪਰਿਆ। ਹੁਣ ਹੌਲੀ ਹੌਲੀ ਇਹ ਜਿਹੜੀਆਂ ਚੀਜ਼ਾਂ ਸਾਫ਼ ਹੋਣਗੀਆਂ ਜੀ, ਕਿਉਂਕਿ 2 ਹੀ ਚੀਜ਼ਾਂ ਨੇ, ਜਾਂ ਤਾਂ ਇੱਥੋਂ ਕੋਈ ਟੀਮ ਜਾਏਗੀ ਜਾ ਕੇ ਉਹ ਮੁਆਇਨਾ ਕਰੇਗੀ ਘਟਨਾ ਵਾਲੀ ਥਾਂ ਦਾ, ਜਾਂ ਜਿਹੜਾ ਉਹ ਮੁੰਡਾ ਬਚਿਆ ਸੋਨੂੰ ਉਹ ਸੰਪਰਕ ਕਰੇਗਾ, ਫਿਰ ਹੀ ਸਾਫ਼ ਹੋ ਸਕਦੀ ਹੈ ਕਹਾਣੀ। ਹਾਲ ਦੀ ਘੜੀ ਬਹੁਤ ਸਦਮੇ 'ਚ ਸਾਰੇ ਲੋਕ ਹੀ ਜੀ ਸਾਡੇ ਪੰਜਾਬੀ ਕਿ ਜਿਹੜਾ ਨੁਕਸਾਨ ਹੈ ਬਹੁਤ ਵੱਡਾ ਹੋਇਆ, ਚਾਹੇ 2 ਦਾ ਹੋਇਆ, 4 ਦਾ ਹੋਇਆ, 5 ਦਾ ਹੋਇਆ, 10 ਦਾ ਹੋਇਆ। ਪਰ ਜੇ ਕਿਸ਼ਤੀ ਦੀ ਗੱਲ ਕਰੀਏ, ਜਿੰਨੇ ਵੀ ਹੈ ਤਾਂ ਇਨਸਾਨ ਸਨ, ਹੈ ਤਾਂ ਭਾਰਤੀ ਸਨ ਜੇ ਇੱਥੋਂ ਗਏ, ਜੇ ਪੰਜਾਬੀ ਨਾ ਵੀ ਹੋਣ। ਪਰ ਇਹ ਘਟਨਾ ਜਿਹੜੀ ਉਹ ਇੱਕ ਵਾਰ ਫੇਰ ਇਸੇ ਚੀਜ਼ ਨੂੰ ਉਜਾਗਰ ਕਰਦੀ ਹੈ ਜੀ ਕਿ ਏਜੰਟਾਂ ਦਾ ਜਿਹੜਾ ਸਾਡੇ ਇੱਥੇ ਮੱਕੜ ਜਾਲ ਹੈ ਉਹਦੇ 'ਚ ਕੋਈ ਖਾਸ ਸਰਕਾਰ ਵੱਲੋਂ ਕੋਈ ਖਾਸ ਲਗਾਮ ਨਹੀਂ ਲਾਈ ਜਾਂਦੀ। ਹੁਣ ਤੁਸੀਂ ਇਹਦਾ ਵੀ ਦੇਖੋ, ਇਹ ਜਿਹੜੇ ਏਜੰਟ ਹੈ ਜਿਨ੍ਹਾਂ ਨੇ ਇਕੱਠੇ ਕਰਕੇ ਉਹਨਾਂ ਨੌਜਵਾਨਾਂ ਦਾ ਗਰੁੱਪ ਬਣਾ ਕੇ ਅੱਗੇ ਏਜੰਟ ਦੇ ਹਵਾਲੇ ਕੀਤਾ, ਇਹਨਾਂ ਤੇ ਧਾਰਾ ਜਿਹੜੀ ਲਾਈ ਗਈ ਉਹ 420 ਲਾਈ ਗਈ ਹੈ, 406 ਲਾਈ ਗਈ ਹੈ, ਇਮੀਗ੍ਰੇਸ਼ਨ ਦੀ ਧਾਰਾ ਲਾਈ ਗਈ ਹੈ 24 ਸ਼ਾਇਦ। ਇਹ 2-3 ਧਾਰਾ ਲਾਈਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਆਪਾਂ ਠੋਸ ਸਜ਼ਾ ਦੀ ਉਮੀਦ ਨਹੀਂ ਕਰਦੇ, ਅਸੀਂ ਛੋਟੀ ਸਜ਼ਾ ਦੀ ਤਵੱਕੋ ਰੱਖ ਸਕਦੇ ਹਾਂ। ਜਦਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਮੈਨੂੰ ਲੱਗਦਾ ਜੀ ਸਜ਼ਾ ਜਿਹੜੀ ਉਹ ਸਖਤ ਹੋਣੀ ਚਾਹੀਦੀ ਹੈ। ਜਾਂ ਜਿਹੜੀ ਸਰਕਾਰ ਹੈ ਉਹ ਹੁਣ ਦੇਖੋ ਜੇ ਨੌਕਰੀਆਂ ਨਹੀਂ ਦੇ ਸਕਦੀ ਤਾਂ ਕੋਈ ਇਸ ਤਰ੍ਹਾਂ ਦਾ ਹੀਲਾ ਕਰੇ ਕਿ ਜਿਹੜੇ ਬਾਹਰ ਜਾਣ ਵਾਲੇ ਉਹ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣਾ ਜਿਹੜਾ ਸੁਪਨਾ ਕੋਈ ਬਾਹਰ ਜਾਣ ਦਾ ਪੂਰਾ ਕਰ ਸਕਣ। ਬਿਲਕੁਲ ਜੀ, ਇਸ ਤਰ੍ਹਾਂ ਦੇ ਏਜੰਟਾਂ ਨੂੰ ਤਾਂ ਵਾਕਿਆ ਹੀ ਬਹੁਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸਲਵਿੰਦਰ ਸਿੰਘ ਦੀ ਜੇ ਗੱਲ ਕਰੀਏ ਕਿ ਉਸ ਦਾ ਜਿਹੜਾ ਝੂਠ ਸੱਚ ਦਾ ਨਤਾਰਾ ਆ ਉਹ ਹੋਵੇਗਾ ਜੀ ਅੱਜ। ਹਾਂਜੀ, ਸਲਵਿੰਦਰ ਸਿੰਘ ਹੀਰੇ ਲੈਂਦਾ ਰਿਹਾ। ਤੁਹਾਨੂੰ ਪਤਾ ਇੱਕ ਗਾਣਾ ਹੈ ਨਾ ਜੀ ਪੰਜਾਬੀ ਦਾ, ਵੇਖੀ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ। ਇਹ ਸਲਵਿੰਦਰ ਨੇ ਗਾਣਾ ਉਲਟੀ ਗਾ ਲਿਆ ਜੀ, ਵੇਖੀ ਤਕਦੀਰੇ ਅਸੀਂ ਲੁੱਟਾਂਗੇ ਹੀਰੇ ਸਾਨੂੰ ਬਾਰਡਰ ਟਪਾਉਣ ਦੇ। ਇਹਨਾਂ ਨੇ ਬਾਰਡਰ ਟਪਾਉਣ ਦਾ ਬਹੁਤ ਮਾਲ ਕਮਾਇਆ ਜੀ। ਹੀਰੇ ਜਵਾਹਰਾਤ ਮਿਲਦੇ ਰਹੇ ਤੇ ਉਹ ਹੁਣ ਹੀਰੇ ਜਵਾਹਰਾਤ ਹੈ ਜਿਹੜੇ ਉਹ ਨਿਕਲ ਰਹੇ ਆ। ਨਿਕਲ ਇਸ ਕਰਕੇ ਰਹੇ ਆ ਕਿਉਂਕਿ ਸਮਗਲਰਾਂ ਦੇ ਨਾਲ ਜਿਹੜੇ ਸੰਬੰਧ ਹੈ ਉਹ ਤਕਰੀਬਨ ਨੰਗੇ ਚਿੱਟੇ ਹੋ ਚੁੱਕੇ ਆ। ਹੁਣ ਪੋਲੀਗ੍ਰਾਫ ਟੈਸਟ ਹੋਣਾ ਹੈ। ਅੱਜ ਦੀ ਵੈਸੇ ਖਬਰ ਆ ਰਹੀ ਹੈ ਕਿ ਅੱਜ ਜਿਹੜਾ ਪੋਲੀਗ੍ਰਾਫ ਟੈਸਟ ਹੋ ਜਾਏਗਾ ਔਰ ਉਹਦੇ ਨਾਲ ਹੋਰ ਵੀ ਕੁਝ ਕੜੀਆਂ ਜੁੜਨ ਦੀ ਸੰਭਾਵਨਾ ਹੈ। ਦੱਸਦੇ ਆ ਜੀ ਕਿ ਜਿਸ ਇਲਾਕੇ ਦੇ ਵਿੱਚੋਂ ਸਮਗਲਰਾਂ ਨੇ ਇਹ ਪਾਰ ਕੀਤਾ ਏਰੀਆ,
ਉਸ ਏਰੀਏ ਦੇ ਵਿੱਚ ਜਦੋਂ ਆਏ ਸੀ, ਆਇਓ ਤਸਕਰ ਬਣ ਕੇ ਸੀ, ਤੇ ਉਹਨਾਂ ਨੇ ਵਰਦੀਆਂ ਜਿਹੜੀਆਂ ਉਹ ਇਹਦੀ ਕਾਰ ਦੇ ਵਿੱਚ ਬਦਲੀਆਂ ਨੇ। ਫਿਰ ਹੀ ਇਹਨੂੰ ਪਤਾ ਲੱਗਿਆ ਕਿ ਇਹ ਜਿਹੜਾ ਕੰਮ ਹੈ ਉਲਟ ਹੋ ਗਿਆ। ਹੁਣ ਪਤਾ ਲੱਗਿਆ ਜਾਂ ਨਹੀਂ ਲੱਗਿਆ ਤਾਂ ਗੱਲ ਵੈਸੇ ਵਿਚਲੀ ਹੈ, ਪਰ ਇਹ ਹੈ ਕਿ ਉਹਨਾਂ ਨੇ ਤਸਕਰ ਬਣ ਕੇ ਪਹਿਲਾਂ ਲਿਫਟ ਲਈ ਹੈ ਤੇ ਉਸ ਤੋਂ ਬਾਅਦ ਆ ਕੇ ਵਰਦੀਆਂ ਬਦਲੀਆਂ, ਜਿਹੜੀ ਗੱਲ ਇਹਨੇ ਸਲਵਿੰਦਰ ਨੇ ਪਹਿਲਾਂ ਪਹਿਲ 'ਚ ਨਹੀਂ ਦੱਸੀ। ਉਸ ਤੋਂ ਬਾਅਦ ਜਿਹੜੀ ਕਾਰ 12:30 ਤੱਕ ਰਹੀ, ਇਹਨੇ ਸੂਚਨਾ ਵੀ ਜਿਹੜੀ ਉਹ 2:30 ਪੌਣੇ 3 ਦੇ ਕਰੀਬ ਦਿੱਤੀ ਹੈ, ਯਾਨੀ ਸੂਚਨਾ ਵੀ ਜਿਹੜੀ ਲੇਟ ਦੇਣ ਦਾ ਉਹ ਵੀ ਕਾਰਨ ਲੱਭਿਆ ਜਾ ਰਿਹਾ ਕਿ ਇਹਨਾਂ ਲੇਟ ਕਿਉਂ ਹੋ ਗਿਆ। ਔਰ ਤੀਸਰੀ ਗੱਲ ਹੈ ਕਿ ਮੋਬਾਈਲ 4 ਚੱਕੀ ਫਿਰਦਾ ਸੀਗਾ ਸਲਵਿੰਦਰ ਸਿੰਘ। ਹੁਣ ਇਹ ਵੀ ਇੱਕ ਜਾਂਚ ਦਾ ਵਿਸ਼ਾ ਕਿ ਕਿਤੇ ਉਹਨਾਂ ਫੋਨਾਂ ਰਾਹੀਂ ਸਾਰੀ ਗੱਲਬਾਤ ਤਾਂ ਨਹੀਂ ਹੁੰਦੀ ਰਹੀ ਕਿ ਜਿਹੜੇ 2-3 ਫੋਨ ਐਕਸਟਰਾ ਲੈ ਕੇ ਗਿਆ ਸਲਵਿੰਦਰ ਸਿੰਘ, ਕਿਤੇ ਪਹਿਲਾਂ ਹੀ ਇਹ ਤੈਅ ਤਾਂ ਨਹੀਂ ਸੀਗਾ ਕਿ ਉਹਨਾਂ ਦੀ ਯੂਜ਼ਿੰਗ ਲਈ ਜਿਹੜੇ ਮੋਬਾਈਲ ਫੋਨ ਲਗਾਏ ਜਾ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਹੈ ਹੀ ਨੇ, ਇਹਨਾਂ ਚੀਜ਼ਾਂ ਦਾ ਸਾਫ਼ ਹੋਣਾ ਤੇ ਹੁਣ ਜਿਹੜਾ ਜ਼ਰੂਰੀ ਮਹੱਤਵਪੂਰਨ ਸਮਝਿਆ ਜਾਂਦਾ। ਨਾਲ ਹੀ ਇਸ ਤੋਂ ਇਲਾਵਾ ਕੁਝ ਸਿਆਸੀ ਤੇ ਕੁਝ ਪੁਲਿਸ ਅਧਿਕਾਰੀ ਹੋਰ ਵੀ ਅੜਿੱਕੇ ਆਉਣ ਦੀ ਸੰਭਾਵਨਾ, ਜੇ ਕਿਸੇ ਦਾ ਜਾਦੂ ਮੰਤਰ ਨਾ ਚੱਲਿਆ ਉਸ ਪੋਲੀਗ੍ਰਾਫ ਟੈਸਟ ਦੇ ਵਿੱਚ, ਜਾਂ ਜਿਹੜੀਆਂ ਏਜੰਸੀਆਂ ਜਾਂਚ ਕਰਦੀਆਂ ਪਈਆਂ, ਜੇ ਉਹਨਾਂ ਤੇ ਜਾਦੂ ਮੰਤਰ ਨਾ ਚੱਲਿਆ ਸਿਆਸਤ ਦਾ, ਤਾਂ ਹੋ ਕਿ ਉੱਥੋਂ ਕੁਝ ਹੋਰ ਵੀ ਨਿਕਲ ਆਵੇ ਜਿਹੜੀ ਝੂਠ ਸੱਚ ਫੜਨ ਵਾਲੀ ਮਸ਼ੀਨ ਹੈ ਜਿਹੜੀ। ਕਿਉਂਕਿ ਜਿਸ ਇਲਾਕੇ ਦੇ ਵਿੱਚ ਇਹ ਸਭ ਕੁਝ ਹੁੰਦਾ ਰਿਹਾ ਹੈ, ਉਸ ਇਲਾਕੇ ਦੇ ਵਿੱਚ ਬਹੁਤ ਵੱਡੇ ਪੁਲਿਸ ਅਫਸਰਾਂ ਨੇ ਫਾਰਮ ਹਾਊਸ ਬਣਾਏ ਆ, ਬਹੁਤ ਵੱਡੇ ਸਿਆਸੀ ਆਗੂਆਂ ਨੇ ਹਵੇਲੀਆਂ ਛੱਤੀਆਂ। ਹੁਣ ਉਹਨਾਂ ਹਵੇਲੀਆਂ 'ਚ, ਉਹਨਾਂ ਫਾਰਮ ਹਾਊਸਾਂ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਸ਼ਾਇਦ ਇਸ ਗੱਲ ਤੋਂ ਸਾਫ਼ ਹੋ ਸਕਦਾ। ਪਰ ਮੈਂ ਵਾਰ-ਵਾਰ ਕਹਿ ਰਿਹਾ, ਜੇਕਰ ਸਿਆਸਤ ਦਾ ਜਾਦੂ ਮੰਤਰ ਨਾ ਚੱਲਿਆ ਜੀ, ਉਹ ਤਾਂ ਪਹਿਲਾਂ ਚੱਲੂਗਾ ਕਿਉਂ ਨਹੀਂ। ਅੱਗੇ ਆਪਾਂ ਜੀ ਗੱਲ ਕਰੀਏ ਬੁੱਧੀਜੀਵੀਆਂ ਦੀ, ਉਹ ਵਰਗ ਆ ਜਿਹੜਾ ਜਾਗਰੂਕ ਕਰਨ ਲਈ ਲੋਕਾਂ ਨੂੰ ਅੱਗੇ ਆਇਆ। ਹਾਂਜੀ, ਇਹ ਬੁੱਧੀਜੀਵ ਵਰਗ ਹੈ ਜਿਹੜਾ, ਜਿਹਦੇ 'ਚ ਸਰਦਾਰਾ ਸਿੰਘ ਜੌਹਲ ਨੇ, ਬੀਬੀ ਹਰਸ਼ਿੰਦਰ ਕੌਰ ਆ, ਆਰਥਿਕ ਮਾਮਲਿਆਂ ਦੇ ਮਾਹਰ ਸੁੱਚਾ ਸਿੰਘ ਗਿੱਲ ਨੇ, ਕਿਸਾਨਾਂ ਦੇ ਮਸਲੇ ਉਠਾਉਣ ਵਾਲੇ ਪਿਸ਼ੌਰਾ ਸਿੰਘ ਸਿੱਧੂ ਨੇ। ਸੋ ਇਹਨਾਂ ਨੇ ਇੱਕ ਮੰਚ ਤਿਆਰ ਕੀਤਾ ਹੈ ਕਿ ਅਸੀਂ ਜਿਹੜਾ ਚੋਣ ਵਰ੍ਹਾ ਆ ਰਿਹਾ 2017 ਦੇ ਵਿੱਚ, ਜਿਹੜੀ ਵਿਧਾਨ ਸਭਾ ਦੀ ਚੋਣ ਹੋਣੀ ਪੰਜਾਬ ਦੇ ਵਿੱਚ, ਕਿ ਅਸੀਂ ਵੋਟਰਾਂ ਨੂੰ ਕਹੀਏ ਕਿ ਤੁਸੀਂ ਜਿਹੜੀ ਉਹ ਕਰਦੇ ਹੋ, ਮਤਲਬ ਕਿ ਆਮ ਤੌਰ ਤੇ ਅਸੀਂ ਸਿਆਸਤ ਦੇ ਰਾਹੀਂ ਹੈ ਕਿ ਬਿਆਨਾਂ 'ਚ ਉਲਝ ਗਏ ਜਾਂ ਦਾਅਵਿਆਂ ਦੇ ਵਿੱਚ ਫਸ ਗਏ। ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਦਾ ਸਹਾਇਆ ਕਰਕੇ ਇਹ ਸਭ ਕੁਝ ਆਰੰਭਿਆ। ਕੱਲ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਾਫੀ ਮੁੱਦੇ ਫਰੋਲੇ ਨੇ। ਉਹਨਾਂ ਨੇ ਇੱਥੋਂ ਤੱਕ ਮੰਗ ਕੀਤੀ ਹੈ ਕਿ ਜੇਕਰ ਜਨਤਾ ਨੂੰ ਚੁਣਨ ਦਾ ਅਧਿਕਾਰ ਹੈ, ਕੋਈ ਨੁਮਾਇੰਦਾ ਉਹ ਚੁਣ ਕੇ ਭੇਜਦੇ ਨੇ, ਉੱਥੇ ਜਾ ਕੇ ਉਹ ਜਨਤਾ ਨੂੰ ਵਿਸਾਰ ਦਿੰਦਾ, ਜਾ ਕੇ ਚੰਡੀਗੜ੍ਹ ਦਿੱਲੀ ਜਾ ਕੇ ਭੁੱਲ ਜਾਂਦਾ ਕਿ ਆਪਣੀਆਂ ਮਸਤੀਆਂ 'ਚ ਮੌਜੀ ਹੋ ਜਾਂਦਾ, ਤਾਂ ਉਹਨੂੰ ਵਾਪਸ ਸੱਦਣ ਦਾ ਵੀ ਅਧਿਕਾਰ ਜਨਤਾ ਨੂੰ ਹੋਵੇ। ਯਾਨੀ ਕਿ ਉਹ ਜਨਤਾ ਜਿਹਨੇ ਉਹਨੂੰ ਚੁਣਿਆ ਹੋਵੇ, ਉਹ ਚੋਣ ਰੱਦ ਕਰਨ ਦਾ ਵੀ ਅਧਿਕਾਰ ਰੱਖਦੀ ਹੋਵੇ। ਇੱਕ ਤੇ ਇਹ ਇਹਨਾਂ ਨੇ ਨੁਕਤਾ ਬਹੁਤ ਵੱਡਾ ਉਠਾਇਆ। ਦੂਸਰਾ ਇਹ ਕਿ ਜਿਹੜਾ ਚੋਣ ਮੈਨੀਫੈਸਟੋ ਹੁੰਦਾ, ਇਹਨੂੰ ਕਾਨੂੰਨੀ ਘੇਰੇ ਦੇ ਵਿੱਚ ਲਿਆਂਦਾ ਜਾਵੇ, ਕਿਉਂਕਿ ਉਹ ਚੋਣ ਚਿੱਠਾ ਜਿਹੜਾ ਜਦੋਂ ਇਹਦਾ ਘੁੰਡ ਚੁੱਕਦੇ ਆ ਤੇ ਉਹ ਦੁਲਹਨ ਜਿਹੜੀ ਹੈ ਉਹ ਬੜੀ ਲਿਸ਼ਕਾਈ ਪੁਸ਼ਕਾਈ ਹੁੰਦੀ ਹੈ, ਇਹਨਾਂ ਨੇ ਵਾਅਦਿਆਂ ਦੀ ਬਹੁਤ ਸੋਹਣੀ ਸੁਨੱਖੀ ਹੁੰਦੀ ਹੈ, ਤੇ ਜਦੋਂ ਚੋਣ ਲੰਘ ਜਾਂਦੀ ਹੈ ਉਦੋਂ ਫਿਰ ਬਿਲਕੁਲ ਕੁਝ ਹੀ ਕਮਲੀ ਲੱਗਦੀ ਹੈ, ਕਿਉਂਕਿ ਕੋਈ ਵੀ ਵਾਅਦਾ ਜਿਹੜਾ ਉਹ ਸਿਰੇ ਨਹੀਂ ਚੜ੍ਹਦਾ। ਇੱਕ ਇਹ ਵੀ ਇਹਨਾਂ ਨੇ ਨੁਕਤਾ ਬੜਾ ਮਹੱਤਵਪੂਰਨ ਉਠਾਇਆ ਕਿ ਇਹ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਜਾਂਦੇ, ਇਹਨਾਂ ਨੂੰ ਕਾਨੂੰਨੀ ਜਿਹੜਾ ਜਾਮਾ ਪਹਿਨਾਇਆ ਜਾਵੇ, ਤਾਂ ਕਿ ਜਦੋਂ ਕੋਈ ਸਰਕਾਰ ਸੱਤਾ 'ਚ ਆਵੇ ਕਿਸੇ ਪਾਰਟੀ ਦੀ ਵਾਅਦੇ ਕਰਕੇ, ਤੇ ਜੇ ਉਹ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਆਧਾਰ ਤੇ ਉਹਦੀ ਅਗਲੀ ਚੋਣ ਰੱਦ ਕਰ ਦਿੱਤੀ ਜਾਵੇ, ਉਹ ਚੋਣ ਹੀ ਨਾ ਲੜ ਸਕੇ। ਸੋ ਇਹ ਕੁਝ ਮੁੱਦੇ ਉਹਨਾਂ ਨੇ ਉਠਾਏ ਆ। ਕੁਝ ਆਰਥਿਕ ਮਾਮਲੇ ਜਿਹੜੇ ਉਹ, ਕੁਝ ਕਿਸਾਨੀ ਨਾਲ ਜੁੜੇ ਬਹੁਤ ਮਹੱਤਵਪੂਰਨ ਜਿਹੜੇ ਮਾਮਲੇ ਆ ਇਹਨਾਂ ਨੇ ਉਠਾਏ ਆ। ਔਰ ਬੁੱਧੀਜੀਵ ਵਰਗ ਜਿਹੜਾ ਕਿਸੇ ਪਾਰਟੀ ਦਾ ਉਹ ਆਪਣੇ ਆਪ ਨੂੰ ਸਮਰਥਕ ਨਹੀਂ ਐਲਾਨਦਾ। ਉਹਨਾਂ ਦਾ ਕਹਿਣਾ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਜਿਹੜੇ ਨੋਟਾਂ ਦੇ ਜ਼ੋਰ ਤੇ, ਵੋਟਾਂ ਦੇ ਜ਼ੋਰ ਤੇ ਵੋਟਾਂ ਲੈ ਲੈਂਦੇ ਆ, ਉਹਨਾਂ ਤੋਂ ਬਚਾਉਣ ਲਈ ਅਸੀਂ ਇਹ ਚੀਜ਼ ਜਿਹੜੀ ਹੈ ਪਹਿਲ ਕਦਮੀ ਕੀਤੀ ਹੈ। ਪਰ ਮੈਨੂੰ ਥੋੜਾ ਜਿਹਾ ਇਹਨਾਂ ਦੇ ਨਾਲ ਗਿਲਾ ਸ਼ਿਕਵਾ ਬੁੱਧੀਜੀਵ ਵਰਗ ਦੇ ਨਾਲ ਕਿ ਇਹ ਬੁੱਧੀਜੀਵ ਵਰਗ ਹੈ ਜਿਹੜਾ ਉਹ ਇੱਕ ਤੇ ਲੇਟ ਬਹੁਤ ਉੱਠਿਆ, ਬਹੁਤ ਦੇਰ ਕਰਦੀ ਮਿਹਰਬਾਨ ਆਤੇ ਕਿਉਂਕਿ ਬਹੁਤ ਨੁਕਸਾਨ ਜਿਹੜਾ ਹੋ ਚੁੱਕਿਆ ਸੀ। ਇਹ ਬੁੱਧੀਜੀਵੀ ਵਰਗ ਹੀ ਹੁੰਦਾ ਜਿਹੜਾ ਇਹ ਕਿਸੇ ਵੀ ਤਬਕੇ ਨੂੰ, ਕਿਸੇ ਵੀ ਸਮਾਜ ਨੂੰ ਬਦਲ ਸਕਦਾ, ਜਿਹਦੇ ਚ ਬਦਲਣ ਦਾ ਮਾਦਾ ਹੁੰਦਾ, ਉਹ ਬੜਾ ਲੇਟ ਉੱਠਿਆ। ਔਰ ਦੂਜਾ ਜਿਹੜਾ ਉੱਠਿਆ ਵੀ ਤੇ ਇੱਕ ਚੰਡੀਗੜ੍ਹ ਹੀ ਬੈਠਾ ਹੈ, ਚੰਡੀਗੜ੍ਹ ਹੀ ਪ੍ਰੈਸ ਕਾਨਫਰੰਸ ਕੀਤੀ ਹੈ, ਚੰਡੀਗੜ੍ਹ ਹੀ ਸੰਮੇਲਨ ਕੀਤਾ। ਤਾਂ ਮੈਨੂੰ ਲੱਗਦਾ ਕਿ ਜੇਕਰ ਵਾਕਈ ਇਹ ਜਿਹੜੇ ਸਾਡੇ ਮਾਹਰ ਬਹੁਤ ਵੱਡੇ ਨਾਮਚੀਨ ਹਸਤੀਆਂ ਨੇ ਜਿਹੜੀਆਂ ਇਹਨਾਂ ਦੇ ਮੂਹਰੇ ਸਾਡਾ ਸਿਰ ਝੁਕਦਾ ਹਮੇਸ਼ਾ, ਤਾਂ ਇਹਨਾਂ ਨੂੰ ਚੰਡੀਗੜ੍ਹ ਚ ਬਾਹਰ ਨਿਕਲ ਕੇ ਫਿਰ ਪਿੰਡਾਂ ਨੂੰ ਸਮਰਪਿਤ ਹੋਣਾ ਚਾਹੀਦਾ, ਜਿੱਥੇ ਲੋੜ ਹੈ ਜਾਗਰੂਕ ਦੀ। ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕੀਤਿਆਂ, ਚੰਡੀਗੜ੍ਹ ਚ ਇਹ ਮੁੱਦੇ ਵਿਚਾਰਿਆਂ
ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਸੈਮੀਨਾਰ ਕੀਤੇ ਗੱਲ ਨਹੀਂ ਬਣਨੀ। ਜੇਕਰ ਅਸੀਂ ਅਸਲੀਅਤ ਦੇ ਵਿੱਚ ਜਾਗਰੂਕ ਕਰਨਾ ਤੇ ਫਿਰ ਸਾਨੂੰ ਮੈਦਾਨ ਦੇ ਵਿੱਚ ਆਉਣਾ ਪਵੇਗਾ ਤੇ ਉਹ ਵੀ ਨੰਗੇ ਤਾਜ। ਬਿਲਕੁਲ ਜੀ, ਸਹੀ ਗੱਲ ਕੀਤੀ ਆ। ਬੁੱਧੀਜੀਵੀ ਵਰਗ ਜਿਸ ਤਰ੍ਹਾਂ ਵਿਰੋਧੀ ਧਿਰਾਂ ਪੋਲੀਟਿਕਸ ਦੀਆਂ ਉਹ ਸੁੱਤੀਆਂ ਰਹੀਆਂ, ਇਸੇ ਤਰ੍ਹਾਂ ਵੀ ਇੰਨਾ ਲੇਟ ਹੋ ਗਿਆ ਕਿ ਸਾਡਾ ਸਿਲੇਬਸ ਹੀ ਚੇਂਜ ਕਰ ਦਿੱਤਾ ਗਿਆ। ਬਹੁਤ ਕੁਛ ਜਿਹੜਾ ਰਲ ਕੱਢ ਕੀਤਾ ਗਿਆ ਆ। ਚਲੋ ਦੇਰ ਆਏ ਦਰੁਸਤ ਆਏ। ਜੇ ਹੁਣ ਤੋਂ ਕੰਮ ਸ਼ੁਰੂ ਕਰਦਾ ਤਾਂ ਅੱਗੇ RSS ਦੇ ਵਰਕਰ ਤੇ ਇੱਕ ਹਮਲਾ ਹੋਇਆ ਜੀ। ਇਹ ਲੁਧਿਆਣਾ ਦੀ ਘਟਨਾ ਜੀ। RSS ਦੇ ਜਿਹੜੀ ਸ਼ਾਖ ਹੈ ਉੱਥੇ ਹਮਲਾ ਕੀਤਾ ਗਿਆ 2 ਹਮਲਾਵਰਾਂ ਵੱਲੋਂ। ਮੋਟਰਸਾਈਕਲ ਤੇ ਸਨ, ਉਹ ਮੂੰਹ ਉਹਨਾਂ ਦੇ ਢਕੇ ਹੋਏ ਸੀ ਜੀ। ਉਹਨਾਂ ਨੇ ਫਾਇਰ ਕੀਤੇ ਹੈ। ਦੱਸਦੇ ਕਿ ਇੱਕ ਫਾਇਰ ਕੀਤਾ, ਦੂਸਰਾ ਜਿਹੜਾ ਉਹ ਫਸ ਗਈ ਗੋਲੀ, ਜਿਹਦੇ ਕਰਕੇ ਬਚਾਅ ਹੋ ਗਿਆ ਤੇ ਉਹ ਹਮਲਾਵਰ ਜਿਹੜੇ ਆ ਉੱਥੋਂ ਨਿਕਲ ਗਏ। CCTV ਕੈਮਰੇ ਦੇ ਵਿੱਚ ਫਾਇਰ ਕਰਦਿਆਂ ਦੀ ਫੋਟੋ ਵੀ ਹੈ ਜਿਹੜੀ ਉਹ ਰਿਕਾਰਡ ਹੋਈ ਹੈ, ਉਹਦੀ ਵੀ ਜਾਂਚ ਚੱਲ ਰਹੀ ਹੈ। ਹੁਣ ਸਵਾਲ ਇੱਥੇ ਕਈ ਹੈ ਜੀ। ਇੱਕ ਤੇ ਪਹਿਲੇ ਨੰਬਰ ਦਾ ਸਵਾਲ ਇਹ ਹੈ ਕਿ ਪੰਜਾਬ ਅਲਰਟ ਤੇ ਹੈ। ਜੇ 17 ਕੁ ਦਿਨ ਪਹਿਲਾਂ ਏਡਾ ਵੱਡਾ ਹਮਲਾ ਹੋਇਆ ਪੰਜਾਬ ਤੇ, ਉਸ ਤੋਂ ਬਾਅਦ ਵੀ ਅਲਰਟ ਤੇ ਹੋਣ ਦੇ ਬਾਵਜੂਦ ਇਹੋ ਜਿਹਾ ਹਮਲਾ ਹੋ ਜਾਣਾ, ਉਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਪੁਲਿਸ ਫੇਰ ਤੇ ਨਹੀਂ ਕਿਤੇ ਸੌਂਗੀ, ਥੋੜਾ ਜਿਹਾ ਚਿਰ ਜਾ ਕੇ ਫੇਰ ਤਾਂ ਨਹੀਂ ਝਪੱਕੀ ਲੱਗ ਗਈ। ਤੇ ਦੂਜੇ ਨੰਬਰ ਤੇ ਜਿਹੜਾ ਇੱਕ RSS ਦਾ ਵਰਕਰ ਸਾਹਮਣੇ ਆਇਆ, ਉਹ ਪੰਜਾ ਦਿਖਾ ਰਿਹਾ ਜੀ ਕਿ ਮੇਰੇ ਇੱਥੇ ਗੋਲੀ ਲੱਗੀ, ਮਸਾਂ ਮੈਂ ਬਚਿਆ, ਮੇਰੀ ਛਾਤੀ ਦੇ ਨਾਲੋਂ ਖਹਿ ਕੇ ਲੰਘ ਗਈ, ਮੇਰੇ ਹੱਥ ਨੂੰ ਜਿਹੜੀ ਹੈ ਟਕਰਾ ਕੇ ਲੰਘ ਗਈ। ਇਸ ਤਰ੍ਹਾਂ ਦੇ ਦਾਅਵੇ ਕਰਦਾ ਪਿਆ ਉਹ ਨਰੇਸ਼ ਚੌਹਾਨ ਦਾ ਜਿਹੜਾ ਨਾਂ ਦਾ ਉਹ ਨੌਜਵਾਨ ਵਰਕਰ ਆ RSS ਦਾ, ਉਹ ਇਹੋ ਜਿਹੇ ਦਾਅਵੇ ਕਰਦਾ ਹੈ। ਪਰ ਜਿਹੜੇ ਡਾਕਟਰ ਤੇ ਜਾਂ ਜਿਹੜੇ ਪੁਲਿਸ ਦੇ ਅਧਿਕਾਰੀ ਉਹ ਕਹਿੰਦੇ ਜੀ ਨਹੀਂ, ਇਹ ਝੂਠ ਬੋਲਦਾ, ਇਹਦੇ ਨਾਲ ਕੋਈ ਗੋਲੀ ਖਹਿ ਕੇ ਨਹੀਂ ਗਈ, ਇਹ ਡਿੱਗਿਆ, ਡਿੱਗਣ ਦੇ ਨਿਸ਼ਾਨ ਇਹਦੇ ਹੱਥ ਤੇ। ਸੋ ਮਾਮਲਾ ਇਸ ਪੱਖੋਂ ਵੀ ਥੋੜਾ ਜਿਹਾ ਸ਼ੱਕੀ ਲੱਗਦਾ ਕਿ ਜੇਕਰ ਹਮਲਾ ਹੋਇਆ ਤੇ ਫਿਰ ਇਹ ਜਿਹੜਾ ਸੰਘ ਦਾ ਪ੍ਰਚਾਰਕ ਹੈ ਉਹ ਆਪਣੇ ਆਪ ਨੂੰ ਕਿਉਂ ਚਮਕਾ ਰਿਹਾ, ਕਾਹਤੋਂ ਇਹ ਝੂਠ ਬੋਲ ਰਿਹਾ ਕਿ ਗੋਲੀ ਹੈ ਜਿਹੜੀ ਹੱਥ ਨੂੰ ਲੱਗੀ, ਜਦ ਕਿ ਜਿਹੜੀ ਉਹ CCTV ਦੀ ਫੋਟੋ ਦੇਖੀ ਹੈ ਉਹਦੇ 'ਚ ਕੋਈ ਵੀ ਏਦਾਂ ਦਾ ਨਹੀਂ ਲੱਗਦਾ ਕਿ ਸਾਹਮਣੇ ਖੜੇ ਬੰਦੇ ਤੇ ਹਮਲਾ ਹੋਇਆ। ਉਹ ਤਾਂ ਏਦਾਂ ਹੀ ਲੱਗਦਾ ਕਿ ਸਾਹਮਣੇ ਮੋਟਰਸਾਈਕਲ ਤੇ 2 ਜਿਹੜੇ ਨੌਜਵਾਨ ਆਏ ਆ ਜਾਂ ਜਿਨ੍ਹਾਂ ਦੇ ਮੂੰਹ ਬੰਨੇ 2 ਵਿਅਕਤੀ ਜਿਹੜੇ ਆਏ ਆ, ਉਹ ਫਾਇਰ ਕਰਕੇ ਸਿੱਧਾ ਨਿਕਲ ਗਏ। ਹੁਣ ਇਹ ਕਾਹਤੋਂ ਜਿਹੜਾ ਆਪਣਾ ਹੱਥ ਦਿਖਾਈ ਜਾ ਰਿਹਾ ਉਹ ਸਮਝ ਤੋਂ ਬਾਹਰ ਹੈ। ਤੀਜੀ ਗੱਲ ਇਹ ਵੀ ਹੈ ਜੀ, ਕਿਤੇ ਨਾ ਕਿਤੇ ਇਹ ਵੀ ਸ਼ੱਕ ਹੈ ਕਿ ਕਿਸੇ ਨੇ ਸ਼ਰਾਰਤ ਨਾ ਕੀਤੀ ਹੋਵੇ, ਕਿਉਂਕਿ ਪੰਜਾਬ ਹੈ ਜਿਹੜਾ ਉਹ ਪਹਿਲਾਂ ਹੀ ਤੁਹਾਨੂੰ ਪਤਾ ਕਿ ਬਹੁਤ ਸਟ੍ਰੈਸਫੁਲ ਮਾਹੌਲ ਦੇ ਵਿੱਚੋਂ ਲੰਘ ਰਿਹਾ। 2 ਹਮਲੇ ਹੋਏ ਆ ਬਹੁਤ ਵੱਡੇ। ਵੈਸੇ ਵੀ ਜਿਹੜੇ ਸਾਡੇ ਇੱਥੋਂ ਦਾ ਲਾਅ ਐਂਡ ਆਰਡਰ ਦੇ ਹਾਲਾਤ ਆ ਉਹ ਵੀ ਵਿਗੜੇ ਹੋਏ ਆ। ਤਾਂ ਕਿਤੇ ਸ਼ਰਾਰਤ ਨਾ ਹੋਵੇ, ਕਿਸੇ ਦੀ ਸਾਜ਼ਿਸ਼ ਨਾ ਹੋਵੇ, ਕਿਉਂਕਿ RSS ਤੇ ਸਿੱਖਾਂ ਦੇ ਦਰਮਿਆਨ ਤੁਹਾਨੂੰ ਪਤਾ ਇੱਕ ਬਹੁਤ ਵੱਡੀ ਵਿਚਾਰਧਾਰਕ ਲੜਾਈ ਚੱਲਦੀ ਹੈ। ਬਹੁਤ ਵੱਡਾ ਵਿਚਾਰਾਂ ਦਾ ਜਿਹੜਾ ਇੱਕ ਵਖਰੇਵਾ ਹੈ। ਤਾਂ ਕਿਤੇ ਇਸ ਵਖਰੇਵੇ ਦਾ ਜਿਹੜਾ ਫਿਰਕੂ ਰੰਗ ਦੇਣ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕੋਈ ਮੰਤਵ ਨਾ ਹੋਵੇ, ਇਹ ਵੀ ਸਵਾਲ ਹੈ ਆਪਣੇ ਆਪ ਦੇ ਵਿੱਚ। ਔਰ ਚੌਥਾ ਇਹ ਵੀ ਸਵਾਲ ਹੈ ਕਿ ਕਿਤੇ ਇਹ ਆਪਣੇ ਆਪ ਨੂੰ ਲਿਸ਼ਕਾਉਣ, ਚਮਕਾਉਣ ਜਾਂ ਕੁਝ ਪਾਉਣ ਦੀ ਚਾਹਤ ਨਾਲ ਨਾ ਕਰਾਇਆ ਗਿਆ ਹੋਵੇ। ਸੋ ਕਈ ਇਹ ਥਿਊਰੀਆਂ ਨੇ ਜਿਹੜੀਆਂ ਹਾਲੇ ਜਾਂਚ ਦਾ ਵਿਸ਼ਾ ਬਣਨੀਆਂ। ਸਾਫ਼ ਹਾਲੇ ਕੁਛ ਨਹੀਂ ਹੋਇਆ, ਪਰ ਇਹ ਚਰਚਾ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਜੋ RSS ਤੇ ਹੋਇਆ। ਔਰ ਦੱਸਦੇ ਆ ਕਿ ਕੁਝ ਜਿਹੜੇ ਵਿਅਕਤੀ ਅਤੀਤ ਦੇ ਵਿੱਚ ਕਈ ਲਹਿਰਾਂ ਦੇ ਨਾਲ ਜੁੜੇ ਰਹੇ ਜਾਂ ਜਿਹਨਾਂ ਕੱਟ ਕੇ ਆਇਆ, ਉਹਨਾਂ ਨੂੰ ਚੁੱਕ ਲਿਆ ਗਿਆ ਹੈ, ਉਹਨਾਂ ਤੋਂ ਪੁੱਛ ਗਿੱਛ ਜਾਰੀ ਹੈ। ਜੀ ਤੇ ਅਖੀਰ ਦੇ ਵਿੱਚ ਆਪਾਂ ਇੱਕ ਸਵਾਲ ਆ ਜੀ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਸਪੋਰਟ ਨਹੀਂ ਕਰ ਸਕਦੇ, ਪਰ ਜਿਹੜੀ ਸੱਤਾਧਾਰੀ ਪਾਰਟੀ ਹੈ ਉਸ ਦੀ ਸਪੋਰਟ ਕਰ ਸਕਦੇ ਆ। ਇਸੇ ਦੇ ਤਹਿਤ ਜੀ ਇੱਕ ਅਧਿਆਪਕ ਸੀਗਾ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਸੀ, ਉਸ ਨੂੰ ਨੋਟਿਸ ਦੇ ਦਿੱਤਾ ਗਿਆ ਜੀ। ਬਿਲਕੁਲ ਇਹ ਸੁਲਤਾਨਪੁਰ ਲੋਧੀ ਦੇ ਹਲਕੇ ਦੀ ਘਟਨਾ ਜੀ, ਜਿੱਥੇ ਕੋਈ ਅਧਿਆਪਕ ਸੀ ਰਵੀ ਆਹੀ, ਉਹਦਾ ਜਿਹੜਾ ਇੱਕ ਗਰੁੱਪ ਬਣਾਇਆ ਹੋਇਆ ਸੀਗਾ WhatsApp ਤੇ। ਉੱਥੇ ਉਹਨੇ ਜਿਸ ਦਿਨ ਮਾਘੀ ਰੈਲੀ ਸੀਗੀ ਉਸ ਦਿਨ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਕੁਲਵੰਤ ਸਿੰਘ ਨੂਰੋਵਾਲਾ ਸ਼ਾਇਦ, ਉਹਦਾ ਨਾਂ ਲਿਖ ਕੇ ਇਹ ਕਮੈਂਟ ਕਰ ਦਿੱਤਾ ਜੀ ਕੀ ਪਿੱਟ ਅਪ ਕੁਲਵੰਤ ਜੀ। ਸੋ ਉਹ ਜਿਹੜਾ ਉਹਦਾ ਕਮੈਂਟ ਸੀਗਾ ਉਹਦੇ ਗੱਲ ਦਾ ਫਾਹ ਬਣ ਗਿਆ। ਜਿਹੜਾ ਸਿੱਖਿਆ ਵਿਭਾਗ ਹੈ ਉਹਦੇ DE ਵੱਲੋਂ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਹੁੰਦਾ ਉਹਦੇ ਵੱਲੋਂ ਉਹਨੂੰ ਨੋਟਿਸ ਕੱਢ ਦਿੱਤਾ ਗਿਆ ਕਿ 7 ਦਿਨਾਂ ਦੇ ਅੰਦਰ ਅੰਦਰ ਆਪਣਾ ਜਵਾਬ ਦਾਖਲ ਕਰ, ਕਿਉਂਕਿ ਇਹ ਸਿੱਧੇ ਤੌਰ ਤੇ ਜਿਹੜੀ ਹੈ ਜੋ 1965 ਦਾ ਸਰਵਿਸ ਰੂਲ ਐਕਟ ਹੈ ਉਹਦਾ ਉਲੰਘਣ ਹੈ। ਹੁਣ ਅਧਿਆਪਕ ਹੈ ਜਿਹੜਾ ਕਸੂਤਾ ਫਸ ਗਿਆ, ਉਹਨੂੰ ਜਵਾਬ ਦੇਣਾ ਪਵੇਗਾ। ਜਵਾਬ ਹੁਣ ਸਿੱਖਿਆ ਵਿਭਾਗ ਮੰਨਦਾ। ਵੈਸੇ ਸਿੱਖਿਆ ਵਿਭਾਗ ਦਾ ਤਾਂ ਨਾ ਹੀ ਹੈ ਜੀ, ਕਿ ਵੱਡਾ ਜਾਂ ਛੋਟਾ ਜਿਹੜਾ ਵਿਭਾਗ ਹੈ ਉੱਤੇ ਬੈਠਾ ਉਹ ਮੰਨਦਾ ਜਾਂ ਨਹੀਂ ਮੰਨਦਾ ਉਹ ਵੱਖਰੀ ਗੱਲ ਹੈ। ਪਰ ਇੱਕ ਵਾਰੀ ਅਧਿਆਪਕ ਹੈ ਜਿਹੜਾ ਕਸੂਤਾ ਫਸ ਗਿਆ। ਪਰ ਇੱਥੇ ਇਹ ਠੀਕ ਹੈ ਕਿ ਇੱਕ ਜਾਬਤਾ ਹੈ, ਸਰਕਾਰੀ ਕਰਮਚਾਰੀ ਤੇ ਜਾਬਤਾ ਹੈ, ਉਹ ਕਿਸੇ ਦੀ ਸਪੋਰਟ ਨਹੀਂ ਕਰ ਸਕਦਾ, ਰਾਜਨੀਤੀ 'ਚ ਦਖਲ ਨਹੀਂ ਕਰ ਸਕਦਾ। ਜੇ ਉਹਦੀ ਰਾਜਨੀਤੀ 'ਚ ਰੁਚੀ ਹੈ ਤੇ ਅਸਤੀਫਾ ਦੇ ਕੇ ਉਹ ਸਿੱਧੇ ਤੌਰ ਤੇ ਰਾਜਨੀਤੀ 'ਚ ਆਵੇ।
ਪਰ ਇਹ ਸਵਾਲ ਉੱਠਦਾ ਹੈ ਕਿ ਜਿਹੜੇ ਸੱਤਾਧਾਰੀ ਹੈ ਉਹ ਤੇ ਆਪਣੇ ਰੈਲੀਆਂ 'ਚ ਲੈ ਜਾਂਦੇ ਅਧਿਆਪਕਾਂ ਨੂੰ, ਬੱਚਿਆਂ ਨੂੰ ਲੈ ਜਾਂਦੇ ਆ, ਇੱਥੋਂ ਤੱਕ ਕਿ ਆਪਦੇ ਭੋਗਾਂ ਦੇ ਸਮਾਗਮਾਂ 'ਚ ਸੰਸਥਾਨਾਂ ਨੂੰ ਕਹਿ ਦਿੰਦੇ ਆ ਕਿ ਭਾਈ ਚਲੋ ਰਾਸ਼ਨ ਦਿਖਾਉਣਾ, ਇਹਨਾਂ ਨੂੰ ਲੈ ਕੇ ਆਓ, ਉੱਥੇ ਬੱਸਾਂ 'ਚ ਭਰ ਕੇ ਲੈ ਕੇ ਆਓ। ਜੇ ਕੋਈ ਲੀਡਰ ਆਉਂਦਾ ਕਿਸੇ ਦੇ ਘਰੇ ਅਫਸੋਸ, ਉਦੋਂ ਵੀ ਲਾਗੇ ਪਾਸੇ ਜਿਹੜੇ ਵਿਦਿਅਕ ਸੰਸਥਾਨ ਹੁੰਦੇ ਆ ਉਹਨਾਂ ਨੂੰ ਬੰਦ ਕਰਾ ਕੇ ਆਖੇ ਧੂਰੇ ਤੇ ਬਿਠਾ ਦਿੱਤਾ ਜਾਂਦਾ, ਆਖਿਆ ਜਾਂਦਾ ਕਿ ਰਸ਼ ਵੱਧ ਕਰਨਾ, ਮੰਤਰੀ ਸੰਤਰੀ ਜੀ ਆ ਰਹੇ ਆ, ਇੱਥੇ ਲੈ ਆਓ ਸਾਰਿਆਂ ਨੂੰ। ਸੋ ਇਹ ਚੀਜ਼ ਹੈ ਕਿ ਜੇਕਰ ਜਾਬਤਾ ਹੈ ਅਧਿਆਪਕਾਂ ਤੇ, ਉਹ ਇਸ ਤਰ੍ਹਾਂ ਦਾ ਨਹੀਂ ਕਰ ਸਕਦੇ, ਤਾਂ ਫਿਰ ਚੁਣ ਕੇ ਨਹੀਂ ਕਿ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਉਹਨੂੰ ਨੋਟਿਸ ਕੱਢ ਦਿਓ, ਉਹ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਬਿਆਨ ਦਿੰਦਾ ਉਹਨੂੰ ਨੋਟਿਸ ਕੱਢ ਦਿਓ। ਫਿਰ ਇਹ ਸਾਰਿਆਂ ਲਈ ਹੋਣਾ ਚਾਹੀਦਾ ਹੈ। ਫਿਰ ਜਿਹੜਾ ਅਧਿਆਪਕ ਵਰਗ ਹੈ ਜਾਂ ਜਿਹੜੇ ਹੋਰ ਕਰਮਚਾਰੀ ਹੈ ਉਹਨਾਂ ਦਾ ਕਿਸੇ ਪੱਖ 'ਚ ਵੀ, ਕਿਸੇ ਹੱਕ 'ਚ ਵੀ ਉਹ ਇਸਤੇਮਾਲ ਨਹੀਂ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਜੇ ਉਹ ਵਿਰੋਧੀ ਵੱਲ ਗਿਆ ਤੇ ਉਹ ਮੁਲਜ਼ਮ ਹੈ, ਜੇ ਉਹ ਸਾਡੇ ਵੱਲ ਆਇਆ ਤੇ ਉਹ ਪਾਕ ਸਾਫ ਆ। ਇਹ ਜੀ ਭਾਰਤ ਵਿੱਚ ਜਾਂ ਪੰਜਾਬ ਵਿੱਚ ਹੀ ਹੋ ਸਕਦਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਉੱਤੇ ਚਾਨਣਾ ਪਾਇਆ। ਸ਼ੁਕਰੀਆ ਜੀ। ਹਾਂ ਤੇ ਜੀ ਸਰੋਤਿਓ, ਇਹ ਸਨ ਮਿੰਟੂ ਗੁਰਸਰੀਆ ਜੀ ਜੋ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਹੋਰਾਂ ਦੀ ਕਾਰ ਹਾਜ਼ਰੀ ਦੇ ਵਿੱਚ। ਤੇ 30 ਮਾਰਖਾਂ ਦਾ ਅਜਨਾਮਾ ਬਲ ਪਾਕ ਦੇ ਜਿਹੜੀ ਹੈ ਕੂਟਨੀਤੀ, ਕਈ ਆਖਦੇ ਗਲਤ ਹੈ ਰਾਹ ਮੋਦੀ, ਕਈ ਆਖਦੇ ਨੀਤੀ ਪਰਵਾਨ ਪਿਛਲੀ, ਦਿੱਤੀ ਲੀ ਤੋਂ ਸਾਰੀ ਤੂੰ ਲਾ ਮੋਦੀ, ਕਈ ਆਖਦੇ ਕਿਸੇ ਨੂੰ ਪੁੱਛਦਾ ਨਹੀਂ, ਕਿਸੇ ਕੋਲੋਂ ਨਹੀਂ ਲਵੇ ਸਲਾਹ ਮੋਦੀ, ਥਾਪੀ ਦਿੱਤੀ ਹੈ ਸੰਗ ਪਰਵਾਰੀਆਂ ਨੇ, ਜਿੱਦਾਂ ਚੱਲਦਾ ਚੱਲੀ ਹੁਣ ਜਾ ਮੋਦੀ, ਨਾਗਪੁਰ ਤੋਂ ਆਈ ਸ਼ਾਬਾਸ਼ ਤਕੜੀ, ਤੇਰੇ ਮਗਰ ਹੈ ਸੰਗ ਪਰਿਵਾਰ ਮੋਦੀ, ਸਾਡੇ ਹੁੰਦਿਆਂ ਹੋਰਾਂ ਦੀ ਲੋੜ ਨਹੀਂ, ਜਿਵੇਂ ਸਰੇ ਤੇਰਾ ਬੁੱਤਾ ਸਾਰ ਮੋਦੀ, ਸਾਡੇ ਹੁੰਦਿਆਂ ਹੋਰਾਂ ਦੀ ਲੋੜ ਨਹੀਂ, ਜਿਵੇਂ ਸਰੇ ਤੇਰਾ ਬੁੱਤਾ ਸਾਰ ਮੋਦੀ। ਤੇ ਜੀ ਸਰੋਤਿਓ, ਅਗਲੇ ਬੁਲਟਨ ਤੱਕ ਪਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।